America's bad bet on India. New Delhi won't side with Washington against Beijing. Washington has made an enormous bet in the Indo-Pacific that treating India as a key partner will help the United States in its geopolitical rivalry with China. From George W. Bush onwards, successive US presidents have bolstered India's capabilities on the assumption that doing so automatically strengthens that forces that favor freedom in Asia. In fact, it has taken it one step further. The administration has launched an ambitious new initiative to expand India's access to cutting-edge technologies, further deepening defense cooperation and made Quad. उन्होंने कहा जी इन्होंने ईवन ये भी इग्नोर किया भी वो ह्यूमन राइट्स का किवें कहान कर रहे हैं. It has done all of this on this presumption that New Delhi will respond favorably when Washington calls in a favor during a regional crisis involving China. Washington's current expectations of India are misplaced. ये एशले टेलिस कह रहे हैं. उन्होंने कहा जी ये बिल्कुल गलत बैट लाई अमेरिका ने और ये मिसप्लेस ने. India's significant weakness compared with China and its inescapable proximity to it guarantee that New Delhi will never involve itself in any US confrontation with Beijing. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਭਾਰਤ ਦੇ ਹਵਾਲੇ ਨਾਲ ਕਿ ਅਮਰੀਕਨ ਥਿੰਕ ਟੈਂਕਾਂ ਵੱਲੋਂ ਹੁਣ ਇਹ ਤੱਥ ਕੱਢਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਭਾਰਤ ਦੇ ਉੱਤੇ ਇਤਬਾਰ ਕਰਨ ਦਾ ਜਿਹੜਾ ਗਲਤ ਹੈ ਉਹ ਦਾ ਲਾਇਆ ਹੈ ਔਰ ਅਮਰੀਕਾ ਸੋਚਦਾ ਸੀ ਕਿ ਭਾਰਤ ਚੀਨ ਦੇ ਖਿਲਾਫ ਉਸਦੀ ਨੀਤੀ ਦਾ ਸਹਿਯੋਗੀ ਬਣੇਗਾ ਪਰ ਅਮਰੀਕਾ ਨੇ ਦੇਖ ਲਿਆ ਕਿ ਭਾਰਤ ਦੇ ਪੱਲੇ ਕੁਝ ਨਹੀਂ ਹੈ. ਕੀ ਹੁਣ ਅਮਰੀਕਾ ਭਾਰਤ ਸੰਬੰਧੀ ਜਿਹੜੀ ਉਹਨਾਂ ਦੀ ਆਪਣੀ ਨੀਤੀ ਨੂੰ ਪੁੱਠਾ ਗੇੜ ਦੇਵੇਗਾ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ. ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿਨ੍ਹਾਂ ਇੰਟੈਲੈਕਚੁਅਲਸ ਨੂੰ ਅਸੀਂ ਫੋਲੋ ਕੀਤਾ ਹੈ ਪਿਛਲੇ ਆਲਮੋਸਟ 30 ਸਾਲ 'ਚ ਉਹਨਾਂ 'ਚ ਕੁਛ ਦਾ ਰੰਗ ਪਹਿਲੇ ਦਿਨ ਤੋਂ ਹੀ ਬੜਾ ਪ੍ਰੋ ਇੰਡੀਆ ਸੀ. DC ਦੇ ਵਿੱਚ ਬੈਠੇ ਥਿੰਕ ਟੈਂਕਾਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਇੱਕ ਮਿਸਟਰ ਐਸ਼ਲੀ ਜੇ ਟੈਲਿਸ ਜਿਹੜਾ ਪੱਕਾ ਪ੍ਰੋ ਇੰਡੀਆ ਰਿਹਾ ਔਰ ਸਾਡੇ ਮਿੱਤਰ ਸ਼ੇਖ ਸਾਹਿਬ ਇਸ ਬਾਰੇ ਜਦੋਂ ਕਦੇ ਇਹਨੂੰ ਚੈਲੰਜ ਕਰਦੇ ਸੀ ਤਾਂ ਇਹਨੂੰ ਇਹ ਕਹਿੰਦੇ ਸੀ ਕਿ ਹੀ ਇਜ਼ ਔਨ ਇੰਡੀਆਜ਼ ਪੇਰੋਲ. ਉਹ ਇੰਨਾ ਪ੍ਰੋ ਇੰਡੀਆ ਇਸ ਦਾ ਜਿਹੜਾ ਐਸ਼ਲੇ ਟੈਲਿਸ ਦਾ ਰਾਈਟ ਅਪ ਰਿਹਾ ਹਮੇਸ਼ਾ. ਉਹ ਕਿਸੇ ਵੀ ਥਿੰਕ ਟੈਂਕ 'ਚ ਬੈਠਾ ਔਰ ਉਸ ਦਾ ਇੱਕ ਆਪਣਾ ਕੱਦ ਕਾਠ ਹੈ. ਉਦੋਂ ਵੀ ਸੀ 30 ਸਾਲ ਪਹਿਲਾਂ ਵੀ ਜਦੋਂ ਉਹ ਲਿਖਦਾ ਸੀ. ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਜਦੋਂ ਦਾ ਸਿੱਖ ਮੁੱਦੇ ਨੇ ਫਾਈਨਲ ਟ੍ਰਿਗਰ ਪੁਆਇੰਟ ਲਿਆ ਕੇ ਇੰਡੀਆ ਨੂੰ ਐਕਸਪੋਜ਼ ਕਰ ਦਿੱਤਾ ਹੈ. ਹਰਦੀਪ ਸਿੰਘ ਨਿੱਜਰ ਦਾ ਮਰਡਰ ਕੈਨੇਡਾ 'ਚ ਔਰ ਅਮਰੀਕਾ 'ਚ ਸਿੱਖ ਅਸੈਸੀਨੇਸ਼ਨ ਪਲਾਟ ਜਿਹਦੇ 'ਚ ਗੁਰਪ੍ਰਤਵੰਤ ਸਿੰਘ ਪੰਨੂ ਸਰੇ ਫਰਿਸਤ ਸੀ ਔਰ 1 ਦਰਜਨ ਦੇ ਕਰੀਬ ਹੋਰ ਐਕਟਿਵਿਸਟ ਜਿਨ੍ਹਾਂ ਬਾਰੇ ਨਿਖਿਲ ਗੁਪਤਾ ਜਿਹੜਾ ਉਹ ਕਹਿ ਰਿਹਾ ਜਿਹੜਾ ਹਾਇਰਡ ਅੰਡਰ ਕਵਰ ਏਜੰਟ ਹੈ ਕਿ ਭਾਈ ਅਜੇ ਤੁਹਾਨੂੰ ਅਸੀਂ ਫਿਕਰ ਨਾ ਕਰੋ 2-2 3-3 ਟਾਰਗੇਟ ਹਰ ਮਹੀਨੇ ਦੇ ਤੁਹਾਨੂੰ ਦਿਆਂਗੇ. ਹੁਣ ਕਿਉਂਕਿ ਜਦੋਂ ਇਹ ਜਿਹੜੇ ਬੜਾ ਚੂਹਿਆਂ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਚੂਹੇ ਬਹੁਤ ਸਮਾਰਟ ਹੁੰਦੇ ਨੇ ਜਿਹੜੇ ਹੁਣ ਜਦੋਂ ਸਮੁੰਦਰੀ ਜਹਾਜ਼ ਹੁੰਦੇ ਨੇ ਸਮੁੰਦਰੀ ਜਹਾਜ਼ਾਂ 'ਚ ਬੜੇ ਮੋਟੇ ਚੂਹੇ ਹੁੰਦੇ ਨੇ ਕਿਉਂਕਿ ਖਾਣ ਪੀਣ ਦਾ ਸਟੱਫ ਬਹੁਤ ਹੁੰਦਾ ਉਹਦੇ 'ਚ. ਤੇ ਉਹ ਕਹਿੰਦੇ ਵੀ ਜਦੋਂ ਜਹਾਜ਼ 'ਚ ਪਾਣੀ ਵੜਨ ਲੱਗੇ ਜਹਾਜ਼ ਸਭ ਤੋਂ ਪਹਿਲਾਂ ਚੂਹੇ ਦੌੜਦੇ ਨੇ. ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਇਹ ਜਹਾਜ਼ ਡੁੱਬਣ ਲੱਗਾ. ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕੱਢ ਲੈਂਦੇ ਨੇ ਜਿਹੜਾ ਉਹ ਸਾਰੇ 'ਚੋਂ. ਹੁਣ ਇਹੀ ਹਾਲ ਮੈਂ ਦੇਖ ਰਿਹਾ ਵੀ ਜਿਹੜੇ ਇੰਨੇ ਪ੍ਰੋ ਇੰਡੀਆ ਸੀ ਅੱਖਾਂ ਬੰਦ ਕਰਕੇ ਜਿਹੜੇ ਨੇ ਉਹ ਭਾਰਤ ਤੋਂ ਪੈਸੇ ਲੈ ਕੇ ਜਾਂ ਉਹਨਾਂ ਦੀ ਆਪਣੀ ਕਨਵਿਕਸ਼ਨ ਸੀ ਉਹਨਾਂ ਨੂੰ ਹੁਣ ਇਹ ਲੱਗਣ ਲੱਗ ਗਿਆ ਵੀ ਨਹੀਂ ਇਹ ਹੈ ਨਹੀਂ ਇਹ ਜਿਹੜਾ ਇਹਨਾਂ ਤਿਲਾਂ 'ਚ ਤੇਲ ਨਹੀਂ ਹੈ ਔਰ ਉਹਨਾਂ ਨੇ ਆਪਣੀ ਸਵਰ ਬਦਲਣੀ ਸ਼ੁਰੂ ਕੀਤੀ. ਔਰ ਮੈਂ ਫੋਰਨ ਅਫੇਅਰਸ ਜਿਹੜੀ ਪ੍ਰੈਸਟੀਜੀਅਸ ਮੈਗਜ਼ੀਨ ਹੈ ਉਹਦਾ ਹੀ ਮੈਂ ਜਦੋਂ ਐਸ਼ਲੇ ਟੈਲਿਸ ਦਾ ਆਰਟੀਕਲ ਦੇਖਿਆ ਔਰ ਉਹਦਾ ਹੈਡਿੰਗ ਇਹ ਹੈ ਅਮਰੀਕਾਜ਼ ਬੈਡ ਬੈਟ ਔਨ ਇੰਡੀਆ. ਹੁਣ ਜਦੋਂ ਅਸੀਂ ਸ਼ਰਤ ਲਾਉਣਾ ਕਹਿੰਦੇ ਹਾਂ ਜਿਵੇਂ ਇੱਥੇ ਰੇਸ ਕੋਰਸ ਹੁੰਦੀ ਹੈ ਘੋੜਿਆਂ ਦੇ ਉੱਤੇ ਬੈਟ ਲਾਈ ਜਾਂਦੀ ਹੈ ਤੁਸੀਂ ਉਹਨੂੰ ਬੇਸ਼ੱਕ ਲੀਗਲ ਹੈ ਯੂਕੇ ਦੇ ਵਿੱਚ ਵੀ ਦੂਜੇ ਵੀ ਪਰ ਹੈ ਤਾਂ ਇਹ ਗੈਂਬਲ ਹੈ
ਹੁਣ ਗੈਂਬਲ 'ਚ ਹੁੰਦਾ ਵੀ ਤੁਸੀਂ ਦੇਖਦੇ ਹੋ ਵੀ ਘੋੜੇ ਨੇ ਰੇਸ 'ਚ ਕਿਹਨੇ ਆਉਣਾ, ਤੁਹਾਨੂੰ ਲੱਗਦਾ ਵੀ ਇਹ ਪਲਿਆ ਦੋ, ਉਹ 'ਤੇ ਤੁਸੀਂ ਪੈਸਾ ਲਾਉਂਦੇ ਹੋ। ਉਹਦੇ ਤੋਂ ਹੀ ਹੁੰਦਾ ਕਿ ਵੀ ਜੇ ਘੋੜਾ ਜਿੱਤ ਗਿਆ ਰੇਸ ਤੇ ਗੁੱਡ ਬੈਟ ਹੈ, ਤੇ ਪਰ ਤੁਸੀਂ ਕਿਸੇ ਐਸੇ ਤੇ ਲਾਈ ਜਿਹੜਾ ਮਰੀਹਲ ਜਿਹਾ ਰਾਹ 'ਚ ਹੀ ਰਹਿ ਗਿਆ ਜਾਂ ਉਹਦੇ ਤੋਂ ਹੀ ਬਾਹਰ ਹੋ ਗਿਆ ਟਰੈਕ ਤੋਂ ਹੀ, ਉਹ ਕਹਿੰਦਾ ਇਟਸ ਏ ਬੈਡ ਬੈਟ। ਹੁਣ ਐਸ਼ਲੀ ਟੈਲਿਸ ਦਾ ਇਹ ਕਹਿਣਾ ਹੈਡਲਾਈਨ 'ਚ ਅਮਰੀਕਾਜ਼ ਬੈਡ ਬੈਟ ਔਨ ਇੰਡੀਆ, ਫਿਰ ਸਬ ਹੈਡਿੰਗ ਹੈ ਨਿਊ ਦਿੱਲੀ ਵਾਂਟ ਸਾਈਡ ਵਿਦ ਵਾਸ਼ਿੰਗਟਨ ਅਗੇਂਸਟ ਬੀਜਿੰਗ। ਹੁਣ ਜਦੋਂ ਇਹ ਸਾਰੇ ਪਾਲਿਸੀ ਪ੍ਰੋ ਇੰਡੀਆ ਲਾਈਨ ਲੈ ਰਹੇ ਸੀ ਇਸ ਕਿਸਮ ਦੇ ਐਸ਼ਲੀ ਟੈਲਿਸ ਵਰਗੇ, ਤੇ ਆਰਗੂਮੈਂਟ ਹੀ ਇਹ ਸੀ ਕਿ ਵੀ ਪਹਿਲਾ ਪੋਸਟ ਸੈਕੰਡ ਵਰਲਡ ਵਾਰ ਐਨਮੀ ਕਮਿਊਨਿਜ਼ਮ ਸੀ। ਸੋ ਉਹ ਸੈਨੇਟਰ ਜਿਹੜੇ ਜਿਸ ਦੇ ਬਾਰੇ ਮਸ਼ਹੂਰ ਸੀ ਕਿ ਜੀ ਉਹਨੂੰ ਹਰ ਚੀਜ਼ 'ਚੋਂ ਹੀ ਰੈੱਡ ਬੱਗ ਨਜ਼ਰ ਆਉਂਦਾ ਹੈ, ਔਰ ਦੂਸਰਾ ਉਸ ਪੀਰੀਅਡ 'ਚ ਹਰ ਚੀਜ਼ ਜਿਹੜੀ ਕਮਿਊਨਿਜ਼ਮ ਦੇ ਖਿਲਾਫ ਉਹਨੂੰ ਹੁੰਦਾ ਸੀ ਕਿ ਦੁਨੀਆ 'ਚ ਜਿੱਥੇ ਕੋਈ ਰਿਬੈਲੀਅਨ ਚੱਲ ਰਿਹਾ ਹੈ, ਜਿੱਥੇ ਕੋਈ ਹਥਿਆਰਬੰਦ ਸੰਘਰਸ਼ ਦੂਜਾ ਚੱਲ ਰਿਹਾ ਹੈ, ਜੇ ਉਹ ਕਮਿਊਨਿਸਟਾਂ ਦੇ ਖਿਲਾਫ ਹੈ ਤਾਂ ਉੱਥੇ ਪੈਸਾ ਵੀ ਪਹੁੰਚ ਜਾਂਦਾ ਸੀ, ਹਥਿਆਰ ਵੀ ਪਹੁੰਚ ਜਾਂਦੇ ਸੀ। ਮੈਕਾਰਥੀ ਈਰਾ, ਮੈਕਾਰਥੀਜ਼ਮ ਹੀ ਉਹਨੂੰ ਕਹਿੰਦੇ ਨੇ, ਮੈਕਾਰਥੀ ਸੈਨੇਟਰ ਨੇ। ਔਰ ਇਹ ਉਹ ਪੀਰੀਅਡ ਸੀ ਕਿ ਅਮਰੀਕਾ 'ਚ ਕਈ ਜਿਹੜੇ ਨੇ ਹਾਲੀਵੁੱਡ ਦੇ ਐਕਟਰ, ਕਈ ਐਕਟਿਵਿਸਟ ਉਹ ਚੁੱਕ ਕੇ ਅੰਦਰ ਦਿੱਤੇ ਸੀ ਕਿ ਵੀ ਇਹ ਰੈੱਡ ਬੱਗ ਹੈ, ਕਮਿਊਨਿਸਟ ਨੇ। ਸੋ ਇਹ ਜਿਹੜਾ ਮੈਕਾਰਥੀਜ਼ਮ ਹੈ ਜਿਹਨੂੰ ਹਿਟਲਰ ਦੇ ਨਾਲ ਜੋੜਿਆ ਜਾਂਦਾ ਹੈ, ਬਾਅਦ 'ਚ ਹਾਲਾਂ ਉਹ ਡਿਸਗ੍ਰੇਸ ਹੋਇਆ, ਸੈਨੇਟਰ ਸੀ ਅਮਰੀਕਾ ਦੇ ਵਿੱਚ। ਸੋ ਉਦੋਂ ਇਹ ਸੀ ਵੀ ਕਮਿਊਨਿਜ਼ਮ ਹੈ ਔਰ ਇਸ ਲਈ ਜੋ ਵੀ ਕਮਿਊਨਿਸਟਾਂ ਦੇ ਖਿਲਾਫ ਹੈ ਉਹਨਾਂ ਨੂੰ ਖੜਾ ਕਰੋ, ਉਹਨਾਂ ਦੀ ਖੁੱਲ੍ਹ ਕੇ ਮਦਦ ਕਰੋ। ਔਰ ਅਸੀਂ ਦੇਖਦੇ ਹਾਂ ਕਿ ਉਸ ਪੀਰੀਅਡ 'ਚ ਜੇ ਪਾਕਿਸਤਾਨ ਨੂੰ ਅਮਰੀਕਾ ਨੇ ਖੁੱਲ੍ਹ ਕੇ ਜਿਹੜੀ ਹੈ ਮਦਦ ਕੀਤੀ, ਫਾਈਨੈਂਸ਼ੀਅਲ ਵੀ, ਦੂਜਾ ਵੀ। ਜਦੋਂ ਅਯੂਬ ਖਾਨ ਇੱਥੇ ਉਤਰਦਾ ਸੀ ਅਮਰੀਕਾ 'ਚ, ਕਿਵੇਂ ਅਮਰੀਕਨ ਪ੍ਰੈਜ਼ੀਡੈਂਟ ਔਰ ਉਹਦੀ ਫਸਟ ਲੇਡੀ ਜਿਹੜੇ ਨੇ ਉਹ ਉਹਦੇ 'ਤੇ ਜਾਂਦੇ ਸੀ, ਉਹਦੇ 'ਤੇ ਹੈਲੀਪੈਡ 'ਤੇ ਜਾਂ ਜਿੱਥੇ ਉਹਨੇ ਉਤਰਨਾ ਉਹਨੂੰ ਰਿਸੀਵ ਕਰਨ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਵੀ ਅਫਗਾਨਿਸਤਾਨ ਤਾਂ ਉਹਨਾਂ ਦੀ ਪਹਿਲਾਂ ਹੀ ਔਰਬਿਟ ਦੇ ਵਿੱਚ ਸੀ, ਹੋਰ ਵੀ ਜਾਂਦਾ ਜਾ ਰਿਹਾ ਸੀ ਕਿ ਇਹ ਡਿਫੈਂਸ ਹੈ, ਅਦਰਵਾਈਜ਼ ਇਹ ਤਾਂ ਓਸ਼ਨ ਤੱਕ, ਇੰਡੀਅਨ ਓਸ਼ਨ ਤੱਕ ਜਾਣਗੇ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇ ਈਸਟ ਯੂਰਪ ਜਿਹੜਾ ਜਿਨ੍ਹਾਂ ਦੇ ਵਿੱਚ ਪੋਲੈਂਡ, ਚੈਕੋਸਲੋਵਾਕੀਆ, ਹੰਗਰੀ, ਇਹ ਸਾਰੇ ਮੁਲਕ ਸੀ, ਔਰ ਇਹਦੇ 'ਚ ਜੇ ਪੋਲੈਂਡ ਦਾ ਕੀ ਉਹਦਾ ਵਾਲੇਸਾ ਕਿ ਕੀ ਨਾਂ ਸੀ, ਉਹਨੂੰ ਨੋਬਲ ਪ੍ਰਾਈਜ਼ ਵੀ ਦਿੱਤਾ, ਜਾਂ ਦੂਜਾ ਕਿ ਜੀ ਵਰਕਰਜ਼ ਨੂੰ ਉਹਨੇ ਔਰਗੇਨਾਈਜ਼ ਕੀਤਾ ਹੈ। ਦੂਜਾ ਬਾਹਰਲਾ ਪੈਸਾ ਅਮਰੀਕਾ ਜਾਂ ਦੂਜਿਆਂ ਦਾ ਸੀ ਕਿ ਵੀ ਜਿਹੜਾ ਵੀ ਕਮਿਊਨਿਸਟਾਂ ਦੇ ਖਿਲਾਫ ਲੜ ਸਕਦਾ। ਸੋ ਜਦੋਂ ਕਮਿਊਨਿਜ਼ਮ 1999 'ਚ ਜਾਂ ਸੋਵੀਅਤ ਯੂਨੀਅਨ ਐਜ਼ ਏ ਪਾਰਟੀ ਇੱਕ ਵੱਡੀ ਜਿਹੜੀ ਅਮਰੀਕਾ ਦੇ ਕਾਊਂਟਰ ਬਲੌਕ ਸੀ ਉਹ ਬਹਿ ਜਾਂਦਾ ਹੈ, ਤੇ ਫਿਰ ਉਦੋਂ ਤਾਂ ਜਦੋਂ ਚਾਈਨਾ ਨੂੰ ਮੁੱਖ ਧਾਰਾ 'ਚ ਅਮਰੀਕਾ ਨੇ ਲਿਆਂਦਾ, ਉਦੋਂ ਅਮਰੀਕਾ ਨੂੰ ਇਹ ਅਹਿਸਾਸ ਨਹੀਂ ਸੀ ਕਿ ਵੀ ਚਾਈਨਾ ਇੰਨੀ ਜਲਦੀ ਜਿਹੜਾ ਵਪਾਰਕ ਖਿੱਤੇ ਦੇ ਵਿੱਚ ਵੱਡੀ ਇਕੋਨਮੀ ਜਾਂ ਈਵਨ ਡਿਫੈਂਸ ਪਾਵਰ ਜਾਂ ਦੂਸਰੀ ਵੀ ਬਣ ਜਾਏਗਾ। ਇਨ ਬਿਟਵੀਨ ਜਿਹੜਾ ਅਮਰੀਕਾ ਨੇ ਜਦੋਂ ਇੱਕ ਥੋੜ੍ਹਾ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਫੇਜ਼ ਆਇਆ ਜਿਹੜਾ ਕੁਆਈਟ ਓਨਲੀ ਸੁਪਰ ਪਾਵਰ ਦਾ, ਤੇ ਇਸਲਾਮ ਨੂੰ ਇਹਨਾਂ ਨੇ ਐਨਮੀ ਡਿਕਲੇਅਰ ਕਰ ਲਿਆ ਨਤੀਜੇ ਦੇ ਤੌਰ 'ਤੇ। ਅਨਫੋਰਚੂਨੇਟਲੀ 9/11 ਤੇ 9/11 ਤੋਂ ਬਾਅਦ ਇਹ ਦੂਸਰਾ ਪਾਰਟ। ਪਰ ਜਦੋਂ ਤੱਕ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਜਾਂ ਉਸ ਤੋਂ ਵੀ ਪਹਿਲਾਂ ਜਿਹੜਾ ਉਹ ਅਸੀਂ ਦੇਖਦੇ ਹਾਂ ਕਿ ਸੀਨੀਅਰ ਬੁਸ਼ ਦੇ ਵੇਲੇ ਹੀ ਉਹਨਾਂ ਨੇ ਰਿਅਲਾਈਜ਼ ਕਰਨਾ ਸ਼ੁਰੂ ਕਰ ਲਿਆ ਅਮਰੀਕਾ ਨੇ ਵੀ ਚਾਈਨਾ ਬਹੁਤ ਤੇਜ਼ੀ ਨਾਲ ਗਰੋ ਹੋ ਰਿਹਾ ਔਰ ਇਹਨੂੰ ਐਨਸਰਕਲ ਕੀਤਾ ਜਾਏ। ਔਰ ਜਦੋਂ ਤੱਕ ਜੂਨੀਅਰ ਬੁਸ਼ ਪਾਵਰ ਦੇ ਵਿੱਚ ਆਉਂਦਾ ਹੈ, ਕਿਉਂਕਿ 9/11 ਵੇਲੇ ਅਜੇ ਪ੍ਰੈਜ਼ੀਡੈਂਟ ਬਣਿਆ ਉਹਨੂੰ ਕੁਛ ਦੇਰ ਹੀ ਹੋਇਆ ਸੀ, ਇਹ ਫਿਰ ਜਿਹੜਾ ਸਲਿੱਪ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇੱਕ ਪਾਸੇ ਕਾਊਂਟਰ ਕਰਨ ਦੇ ਲਈ ਸੋ ਕਾਲਡ ਇਸਲਾਮਿਕ ਥ੍ਰੈਟ ਵੀ, ਪਲੱਸ ਚਾਈਨਾ ਨੂੰ ਕਿ ਇੰਡੀਆ ਨੂੰ ਸਾਨੂੰ ਬਿਲਡ ਕਰਨਾ ਚਾਹੀਦਾ। ਔਰ ਇਹੀ ਟਾਈਮ ਸੀ ਜਦੋਂ ਪਾਕਿਸਤਾਨ ਨਾਲੋਂ ਡੀਹਾਈਫਨੇਟ ਕਰਨਾ ਸ਼ੁਰੂ ਕਰ ਦਿੱਤਾ ਅਮਰੀਕਾ ਨੇ ਇੰਡੀਆ ਪਾਕਿਸਤਾਨ ਪਾਲਿਸੀ ਨੂੰ। ਔਰ ਇੰਡੀਆ ਦੇ ਉੱਤੇ ਜਿਹੜਾ ਹੈ ਉਹ ਜਿਹੜੀ ਇੰਡੋ US ਨਿਊਕਲੀਅਰ ਡੀਲ ਹੁੰਦੀ ਹੈ, ਟੈਕਨੋਲੋਜੀ ਟਰਾਂਸਫਰ, ਨਿਊਕਲੀਅਰ ਸਪਲਾਇਰ ਗਰੁੱਪ 'ਚੋਂ ਕੱਢਣਾ, ਔਰ ਫਿਰ ਮਨਮੋਹਨ ਸਿੰਘ ਦੇ ਵੇਲੇ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਡੀਲ ਤਾਂ ਮਨਮੋਹਨ ਸਿੰਘ ਦੇ ਵੇਲੇ ਹੀ ਹੋਈ। ਔਰ ਉਸ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਪਹੁੰਚਦਿਆਂ ਤੱਕ ਤਾਂ ਇਹਨਾਂ ਨੇ ਭਾਰਤ ਨੂੰ ਇਹ ਸਮਝ ਲਿਆ ਕਿ ਜੀ ਇਹ ਚੀਨ ਨੂੰ ਵੱਡੀ ਜਮਹੂਰੀਅਤ ਵੀ ਹੈ ਤੇ ਸਾਡੀਆਂ ਵੈਲਿਊਜ਼ ਕਹਿਣ ਲੱਗ ਗਏ ਜੀ ਵੀ ਹੈਵ ਸ਼ੇਅਰਡ ਵੈਲਿਊਜ਼ ਐਂਡ ਸ਼ੇਅਰਡ ਐਨਮੀ ਐਂਡ ਸ਼ੇਅਰ ਇੰਟਰਸਟ ਐਂਡ ਫਲਾਣਾ ਤੇ ਟਿਮਕਾ। ਉਹ ਵੈਲਿਊਜ਼ ਵੂਲਿਊਜ਼ ਵਾਲਾ ਕੰਮ ਤਾਂ ਉੱਡ ਗਿਆ, ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਐਕਸਪੋਜ਼ ਹੋ ਗਏ। ਈਵਨ ਜਿਹੜਾ ਸ਼ੇਅਰਡ ਇੰਟਰਸਟ ਸੀ ਅਮਰੀਕਾ ਨੂੰ ਇਹ ਲੱਗਦਾ ਸੀ
ਕਿ ਚਾਈਨਾ ਦੇ ਅਗੇਂਸਟ ਇੰਡੀਆ ਬੁੱਲ ਵਾਕ ਬਣੇਗਾ। ਜਾਂ ਉਹਨਾਂ ਨੇ ਦੇਖਿਆ ਵੀ ਜਿਨ੍ਹਾਂ ਨੇ ਆਪਣੀ ਜ਼ਮੀਨ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਗਵਾਈ, ਜੁੱਤੀਆਂ ਖਾਧੀਆਂ, ਫਿਰ ਵੀ ਚੀਨ ਦਾ ਨਾਂ ਨਹੀਂ ਮੂੰਹ ਚੋਂ ਉਹਦੇ ਨਿਕਲਿਆ ਮੋਦੀ ਦੇ। ਤੇ ਉਹਨਾਂ ਨੇ ਕਿਹਾ ਦੇਖਿਆ ਕਿ ਜੇ ਕੱਲ ਨੂੰ ਅਮਰੀਕਾ ਦੇ ਨਾਲ ਕੋਈ ਸਿੱਧੀ ਟੱਕਰ ਚੀਨ ਦੀ ਕਿਸੇ ਪਾਸੇ ਸਮੁੰਦਰਾਂ 'ਚ ਜਾਂ ਧਰਤੀ ਦੇ ਉੱਤੇ ਹੁੰਦੀ ਹੈ, ਇਹਨਾਂ 'ਚ ਤਾਂ ਹੈ ਨਹੀਂ ਦਮਖਮ। ਔਰ ਇਸ ਸਾਰੇ ਦੇ ਚੱਲਦਿਆਂ ਫਿਰ ਇਹਨਾਂ ਦੀ ਕਰਤੂਤ ਫਰੈਂਡਲੀ ਕੰਟਰੀ ਦੀ ਸੋਇਲ ਤੇ ਆ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਹੋਈ। ਔਰ ਨਤੀਜੇ ਦੇ ਤੌਰ ਤੇ ਹੁਣ ਕਿਵੇਂ ਅਮਰੀਕਾ ਨੇ, ਹੁਣ ਤਾਂ ਜੈ ਸ਼ੰਕਰ ਜਾ ਕੇ ਉੱਥੇ ਰੂਸ 'ਚ ਬੈਠਾ, ਕਿਵੇਂ ਜੁਆਇੰਟ ਮਿਲਟਰੀ ਇਕਵਿਪਮੈਂਟ ਬਣਾਉਣ ਦੀਆਂ ਗੱਲਾਂ ਹੋ ਰਹੀਆਂ, ਜੁਆਇੰਟ ਇੰਟਰਸਟ ਦੀਆਂ ਗੱਲਾਂ ਹੋ ਰਹੀਆਂ। ਉਹਦੇ ਬਾਰੇ ਵੀ ਮੈਂ ਇੱਕ ਆਰਟੀਕਲ ਜਿਹੜਾ ਕਿ ਦਾ ਟੈਲੀਗ੍ਰਾਫ ਨੇ ਦਿੱਤਾ ਹੈ, ਜਿਹਦੇ ਤੋਂ ਅੰਦਾਜ਼ਾ ਹੋ ਰਿਹਾ ਕਿ ਵੀ ਵੈਸਟ ਕਿੱਧਰ ਨੂੰ ਸੋਚ ਰਿਹਾ। ਸੋ ਇਹ ਜਿਹੜਾ ਲੁਬੇ ਲੁਬਾਬ ਹੈ ਐਸ਼ਲੇ ਟੈਲਿਸ ਦੇ ਆਰਟੀਕਲ ਦਾ, ਉਹ ਇਹੀ ਹੈ। ਉਹਨਾਂ ਨੇ ਕਿਹਾ ਕਿ ਜੀ ਮੈਂ ਬਿਗਨਿੰਗ 'ਚ ਉਹਦੀ ਜਿਹੜੀ ਰਾਈਟ ਅਪ ਹੈ, ਫॉर द पास्ट 2 decades Washington has made an enormous bet in the Indo-Pacific that treating India as a key partner will help the United States in its geopolitical rivalry with China. From George W. Bush onwards, successive US presidents have bolstered India's capabilities on the assumption that doing so automatically strengthen that forces that favor freedom in Asia। पर उन्हें कहा कि भाई बाइडन ने तो एंथुजियास्टिकली उन्हें तो इस प्ले बुक ਨੂੰ ਅਡਾਪਟ ਕੀਤਾ ਹੈ। ਔਰ उन्हें कहा जी इनफैक्ट इट हैज़ टेकन इट one step further। The administration has launched an ambitious new initiative to expand India's access to cutting edge technologies, further deepening defense cooperation and made Quad और ये जड़ा पूरा उन्होंने कहा जी वो तो क्वाड और टेक्नोलॉजी और शेयरिंग। और उन्होंने कहा जी इट हैज़ आल्सो ओवरलुक्ड India's democratic erosion and its unhelpful foreign policy choices, such as its refusal to condemn Moscow's ongoing aggression in Ukraine। उन्होंने कहा जी इन्होंने ईवन ये भी इग्नोर किया भी वो ह्यूमन राइट्स का किवें घाण कर रहा है, की हो रहा है, यूक्रेन नूं उन्हें कंडैम नहीं किया। पर उन्होंने कहा जी इट हैज़ डन ऑल ऑफ दिस ऑन दिस प्रिजम्पशन that New Delhi will respond favorably when Washington calls in a favor during a regional crisis involving China। कि अमरीका सब कुछ सहार रहा ਸੀ, ਉਹਨੂੰ ਲੱਗਦਾ ਸੀ ਵੀ ਜਦੋਂ ਕਦੇ ਕ੍ਰਾਈਸਿਸ ਆਇਆ ਤੇ ਇਹ ਨਾਲ ਖਲੋਣਗੇ। ਲੇਕਿਨ ਵਾਸ਼ਿੰਗਟਨਸ ਕਰੰਟ ਐਕਸਪੈਕਟੇਸ਼ਨਸ ਆਫ ਇੰਡੀਆ ਆਰ ਮਿਸਪਲੇਸਡ। ਇਹ ਐਸ਼ਲੇ ਟੈਲਿਸ ਕਹਿ ਰਿਹਾ, ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਗਲਤ ਬੈਟ ਲਾਈ ਅਮਰੀਕਾ ਨੇ ਔਰ ਇਹ ਮਿਸਪਲੇਸ ਨੇ। India's significant weakness compared with China and its inescapable proximity to it guarantee that New Delhi will never involve itself in any US confrontation with Beijing that doesn't directly threaten its own। कि भाई इंडिया बिल्कुल नहीं खलोएगा और ये ਜਿਹੜੀ ਬੈਟ ਹੈ ਗਲਤ ਔਰ ਪੂਰੀ ਇਹਦੇ ਤੇ ਉਹਨੇ ਕੀਤਾ। ਔਰ ਦੂਸਰਾ ਜਿਹੜੀ ਇਹ ਬੀਬੀ ਨੇ ਇਜ਼ਾਬੈਲ ओक शॉर्ट ने टैलीग्राफ 29 ਦਸੰਬਰ ਦਾ ਰਾਈਟ ਅਪ ਹੈ ਔਰ ਉਹਦਾ ਟਾਈਟਲ ਹੀ ਹੈ ਇਟ ਇਜ਼ ਟਾਈਮ ਟੂ ਰੀਥਿੰਕ ਆਵਰ ਰਿਲੇਸ਼ਨਸ ਵਿਦ ਇੰਡੀਆ। ਇਟ ਇਜ਼ ਗੈਟਿੰਗ ਟੂ ਕਲੋਜ਼ ਟੂ ਰਸ਼ੀਆ। ਸ਼ੁੱਡ ਵੀ ਰੀਅਲੀ ਬੀ ਨੈਗੋਸ਼ੀਏਟਿੰਗ ਅ ਟ੍ਰੇਡ ਡੀਲ ਵਿਦ ਅ ਕੰਟਰੀ that may soon be producing weapons with Moscow। ਇਸ ਵਾਲੀਆ ਨਿਸ਼ਾਨ ਇਹ ਹੈਡਲਾਈਨ ਔਰ ਟੈਲੀਗ੍ਰਾਫ ਬੜੀ ਰੈਪਿਊਟਡ। ਉਹਨੇ ਕਿਹਾ ਜੀ ਇਹ ਸਾਡੇ ਲਈ ਹੁਣ ਇਹ ਸੋਚਣ ਦਾ ਟਾਈਮ ਹੈ ਕਿ ਵੀ ਅਸੀਂ ਇੰਡੀਆ ਨਾਲ ਕਿਵੇਂ ਦੇ ਰਿਲੇਸ਼ਨ ਰੱਖਣੇ ਨੇ। ਇਹ ਰਸ਼ੀਆ ਦੇ ਇੰਨਾ ਕਰੀਬ ਜਾ ਰਿਹਾ ਵੀ ਉਹਨਾਂ ਦੇ ਦੋਵੇਂ ਫੋਰਨ ਮਿਨਿਸਟਰ ਮਾਸਕੋ 'ਚ ਖੜੇ ਨੇ, ਰਸ਼ੀਆ ਦੇ ਔਰ ਐਸ ਜੈ ਸ਼ੰਕਰ ਉਹ ਜੁਆਇੰਟ ਵੈਪਨ ਪ੍ਰੋਡਿਊਸ ਕਰਨ ਦੀ ਗੱਲ ਕਰ ਰਹੇ ਨੇ। ਉਹਨਾਂ ਨੇ ਕਿਹਾ ਜੀ ਇਹਦੇ ਬਾਵਜੂਦ ਕਿ ਇੰਡੀਆ ਦੇ ਅੰਦਰ ਕੀ ਚੱਲ ਰਿਹਾ ਸੀ ਜਾਂ ਕੀ ਚੱਲ ਰਿਹਾ ਅਸੀਂ ਇਗਨੋਰ ਕਰਦੇ ਰਹੇ, ਲੇਕਿਨ ਇਹ ਹੁਣ ਬਿਲਕੁਲ ਕਲੀਅਰ ਹੈ ਕਿ ਇਹ ਰਸ਼ੀਆ ਦੇ ਖੈਮੇ 'ਚ ਹੈ। ਹੁਣ ਐਸ਼ਲੀ ਟੈਲਿਸ ਨੂੰ ਇਹ ਸਮਝ ਆਈ ਵੀ ਇਹਨਾਂ ਨੇ ਕਦੇ ਖਲੋਣਾ ਨਹੀਂ ਚਾਈਨਾ ਦੇ ਮੁਕਾਬਲੇ। ਇਹ ਯੂਕੇ ਵਾਲੀ ਬੀਬੀ ਨੂੰ ਇਹ ਸਮਝ ਆਈ ਟੈਲੀਗ੍ਰਾਫ ਵਾਲਿਆਂ ਨੂੰ ਕਿ ਜੀ ਇਹ ਤਾਂ ਰਸ਼ੀਆ ਦੇ ਨਾਲ ਖਲੋਤਾ ਹੈ। ਤੇ ਬਾਕੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜੋ ਉਹਨਾਂ ਦਾ ਰੋਲ ਹੈ ਆਉਣ ਵਾਲੇ ਪੀਰੀਅਡ ਜਦੋਂ ਟ੍ਰਾਇਲ 'ਚ ਕੇਸ ਜਾਣਗੇ, ਕੈਨੇਡਾ 'ਚ ਵੀ ਇੰਡਾਇਕਟਮੈਂਟ ਹੋਏਗੀ ਤੇ ਇਹਨੂੰ ਕਹਿੰਦੇ ਨੇ ਅਰਸ਼ ਤੋਂ ਫਰਸ਼। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਂਡ ਬ੍ਰੇਕ ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।